ਦਰਿਆ ਰਾਵੀ ਦੇ ਵਿੱਚ ਸਲਾਬ ਦੀ ਕਿਹੜੀ ਸੂਰਤ ਹਾਲ ਹੈ, ਸ਼ਾਹਦਰਾ ਡੁੱਬਿਆ ਜਾਂ ਨਹੀਂ ਡੁੱਬਿਆ, ਪੁਲ ਟੁੱਟੇ ਜਾਂ ਨਹੀਂ ਟੁੱਟੇ, ਇਸ ਵਲੌਗ ਦੇ ਵਿੱਚ ਤੁਹਾਨੂੰ ਹਕੀਕਤ ਤੋਂ ਆਗਾਹ ਕਰਦੇ ਹਾਂ। अस्सलाम वालेकुम नाजरीन, ਤੁਹਾਡਾ ਵੀਰ ਜਲੰਧਰੀ ਵਲੌਗ ਦੇ ਵਿੱਚ ਖੁਸ਼ ਆਮਦੀਦ। ਦੋਵਾਂ ਤਿੰਨਾਂ ਦਿਨਾਂ ਤੋਂ ਨੈਟ ਖੋਲੋ, ਫੇਸਬੁੱਕ ਖੋਲੋ, YouTube ਖੋਲੋ, ਟਿਕਟੌਕ ਖੋਲੋ, ਲੋਡ ਡੁੱਬ ਗਿਆ, ਸ਼ਾਹਦਰਾ ਡੁੱਬ ਗਿਆ, ਸਲਾਬ ਆ ਗਏ। ਆਖਰਕਾਰ ਇਦਾਂ ਦੀਆਂ ਖਬਰਾਂ ਸੁਣ ਕੇ ਤੰਗ ਆ ਕੇ ਘਰੋਂ ਮੋਟਰਸਾਈਕਲ ਕੱਢੀ ਤੇ ਮੈਂ ਕਿਹਾ ਚਲੋ ਅੱਜ ਜਾ ਕੇ ਨਾਜ਼ਰੀਨ ਨੂੰ ਹਕੀਕਤ ਤੋਂ ਆਗਾਹ ਕਰੀਏ। ਮੋਟਰਸਾਈਕਲ ਨੂੰ ਮੈਂ ਰੇਸ ਦੇਵਾਂ, ਉਹ ਕਵੇ ਰੇਸ ਨਾ ਦੇ, ਮੈਨੂੰ ਤੈਰਨ ਦੇ। ਤੈਰਦੇ ਹੋਏ ਸ਼ਾਹੀ ਕਿਲੇ ਤੇ ਨਜ਼ਰ ਪਈ, ਉਹ ਕਹਿੰਦਾ ਮੈਨੂੰ ਵੀ ਨਾਲ ਲੈ ਜਾ। ਮੈਂ ਕਿਹਾ ਨਹੀਂ ਪਹਿਲੇ ਮੈਨੂੰ ਸੈੱਟ ਹੋ ਲੈਂਦੇ, ਫਿਰ ਤੈਨੂੰ ਵੀ ਬੁਲਾ ਲਾਂਗਾ। ਰਿੰਗ ਰੋਡ ਪਹੁੰਚੇ, ਬੜੀ ਮੁਸ਼ਕਲ ਦੇ ਨਾਲ ਹੌਸਲਾ ਕਰਦੇ ਹੋਏ ਮੈਂ ਰਿੰਗ ਰੋਡ ਕ੍ਰਾਸ ਕੀਤਾ। ਦਰਿਆ ਤੇ ਪਹੁੰਚਿਆ, ਮੇਰੇ ਦਿਲ ਦੇ ਵਿੱਚ ਸੀ ਕਿ ਦਰਿਆ ਦੇ ਵਿੱਚ ਲੋਕੀ ਕਹਿਣਗੇ ਸਾਨੂੰ ਬਚਾ ਲਾ, ਉਲਟਾ ਦਰਿਆ ਮੇਰੇ ਪੈਰੀ ਪੈ ਗਿਆ। ਮੈਨੂੰ ਪਾਕਿਸਤਾਨੀ ਮੀਡੀਆ ਕੋਲੋਂ ਬਚਾ ਲਾ, ਮੈਂ ਕੋਈ ਬੰਦਾ ਨਹੀਂ ਡੁਬੋਇਆ, ਉਲਟਾ ਲਾਹੌਰ ਦਾ ਗੰਦਾ ਪਾਣੀ ਸਾਫ਼ ਕੀਤਾ ਹੈ। ਮੈਂ ਮੋਟਰਸਾਈਕਲ ਸਿੱਧੀ ਦਰਿਆ ਦੇ ਵਿੱਚ ਲਾਤੀ। ਮੈਂ ਕਿਹਾ ਨਾਜ਼ਰੀਨ ਨੂੰ ਅੰਦਾਜ਼ਾ ਹੋ ਜਾਏ ਕਿ ਕਿੰਨਾ ਪਾਣੀ ਦਰਿਆ ਦੇ ਵਿੱਚ ਆ ਚੁੱਕਿਆ ਹੈ। ਹਾਂ, ਇੰਨੀ ਦੇਰ ਦੇ ਵਿੱਚ ਮਛਲੀ ਦੀ ਆਵਾਜ਼ ਆਈ, ਕਹਿੰਦੀ ਹਾਏ ਮੈਂ ਡੁੱਬ ਗਈ। ਮੈਂ ਕਿਹਾ ਡੁੱਬ ਜਾ, ਬਚ ਜਾਏਗੀ, ਬਾਹਰ ਆਈ ਤੇ ਮਾਰੀ ਜਾਏਗੀ। ਕਹਿੰਦੀ ਤੂੰ ਵੀ ਤੇ ਬਾਹਰ ਹੀ ਹੈ। ਮੈਂ ਕਿਹਾ ਮੇਰੀ ਮਜ਼ਾਰੇ ਪਾਕਿਸਤਾਨ ਦਾ ਸਲਾਮ ਦੁਆ ਹੈਗੀ ਹੈ। ਹਾਂ, ਇੰਨਾ ਕੁ ਪਾਣੀ ਦਰਿਆ ਦੇ ਵਿੱਚ ਜ਼ਰੂਰ ਆਇਆ ਹੈ ਕਿ ਜਿਹੜਾ ਨਾਲੇ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ, ਹੁਣ ਦਰਿਆ ਦਾ ਨਜ਼ਾਰਾ ਪੇਸ਼ ਕਰ ਰਿਹਾ ਹੈ। ਪਾਣੀ ਦੇ ਨਾਲ ਪੁਲ ਡਿੱਗੇ ਜਾਂ ਨਾ ਡਿੱਗੇ, ਖਸਤਾ ਹਾਲਤ ਵੇਖ ਕੇ ਲੱਗ ਰਿਹਾ ਕਿ ਪੁਲ ਉਦੋਂ ਹੀ ਡਿੱਗ ਜਾਏਗਾ। ਬਾਕੀ ਜਿਹੜਾ ਥੋੜਾ ਬਹੁਤ ਨੁਕਸਾਨ ਹੋਇਆ ਹੈ ਉਹਨਾਂ ਲੋਕਾਂ ਦਾ ਹੋਇਆ ਹੈ ਜਿਨ੍ਹਾਂ ਨੇ ਦਰਿਆਵਾਂ ਦੇ ਵਿੱਚ ਆਪਣੀ ਹਵੇਲੀਆਂ ਬਣਾਈਆਂ ਹੋਈਆਂ ਸੀ। ਅੱਲਾਹ ਪਾਕ ਸਾਰੀ ਉਮਤ ਨੂੰ ਇਸ ਤਰ੍ਹਾਂ ਦੀਆਂ ਨਾਗਹਾਨੀ ਆਫਾਤ ਤੋਂ ਬਚਾਈ ਰੱਖੇ, ਦੁਨੀਆ ਤੋਂ ਤਵੱਜੋ ਹਟਾ ਕੇ ਆਪਣੀ ਤਰਫ ਰਜੂ ਕਰਨ ਦੀ ਤੌਫੀਕ عطا ਫਰਮਾ। ਇਹਦੇ ਨਾਲ ਹੀ ਆਪਣੇ ਵੀਰ ਨੂੰ ਦਿਓ ਇਜਾਜ਼ਤ, ਅੱਲਾਹ ਦੇ ਹਵਾਲੇ। ਵੀਡੀਓ ਨੂੰ ਆਖਰ ਤੱਕ ਦੇਖਣ ਦਾ ਸ਼ੁਕਰੀਆ। ਲਾਈਕ, ਕਮੈਂਟ, ਸ਼ੇਅਰ ਤੇ ਯਾਦ ਹੀ ਹੋਣਾ ਤੁਹਾਨੂੰ।